ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 16 ਜਨਵਰੀ 2013 3 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਈਮੇਲਸ ਪੜ੍ਹਨਾ ਸ਼ੁਰੂ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਅੱਜ ਦੇ ਦਿਨ ਵਾਈਟ ਹਾਊਸ 'ਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਅੱਜ ਦੇ ਦਿਨ ਨੂੰ ਯਾਨੀ ਕਿ 16 ਜਨਵਰੀ ਨੂੰ ਜੀ ਰਿਲੀਜੀਅਸ ਫਰੀडम ਡੇ ਦੇ ਤੌਰ ਤੇ ਐਲਾਨਿਆ, ਪ੍ਰੋਕਲੇਮੇਸ਼ਨ ਦਿੱਤੀ ਹੈ। ਔਰ ਉਹਨਾਂ ਨੇ ਇਸ ਦਿਨ ਨੂੰ ਇਸ ਲਈ ਚੁਣਿਆ ਕਿਉਂਕਿ ਇਸ ਦਿਨ ਦੇ ਮੌਕੇ 'ਤੇ ਹੀ ਸਭ ਤੋਂ ਪਹਿਲਾਂ ਰਿਲੀਜੀਅਸ ਫਰੀडम ਜਾਂ ਧਾਰਮਿਕ ਆਜ਼ਾਦੀ ਦਾ ਬਿੱਲ ਵਰਜੀਨੀਆ ਦੀ ਅਸੈਂਬਲੀ ਦੇ ਵਿੱਚ, ਜਿਸ ਨੂੰ ਟਾਮਸ ਜੈਫਰਸਨ ਨੇ ਲਿਖਿਆ ਸੀ, ਜੀ ਪਾਸ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਇਹ ਅਮਰੀਕਾ ਦੇ ਬਿੱਲ ਆਫ ਰਾਈਟਸ ਦੇ ਵਿੱਚ ਹਿੱਸਾ ਬਣਿਆ, ਜਿਹਦੇ ਤਹਿਤ ਅੱਜ ਅਸੀਂ ਧਾਰਮਿਕ ਆਜ਼ਾਦੀ ਇਸ ਮੁਲਕ ਦੇ ਵਿੱਚ ਮਾਣ ਰਹੇ ਹਾਂ ਜੀ। ਸੋ ਇਸ ਮੌਕੇ ਦੇ ਉੱਤੇ ਆਪਣੇ ਦੇਸ਼ ਵਾਸੀਆਂ ਔਰ ਕੁੱਲ ਮਨੁੱਖਤਾ ਦੇ ਲਈ ਪ੍ਰੈਜ਼ੀਡੈਂਟ ਓਬਾਮਾ ਨੇ ਮੈਸੇਜ ਵੀ ਦਿੱਤੇ ਜੀ। ਔਰ ਇਸ ਦੀ ਖਾਸ ਅਹਿਮੀਅਤ ਹੈ ਇਸ ਮੈਸੇਜ ਦੀ ਕਿਉਂਕਿ ਅਸੀਂ ਜੋ ਇੰਗਲੈਂਡ ਦੇ ਵਿੱਚ ਵਾਪਰਿਆ ਕੁਝ ਦਿਨ ਪਹਿਲਾਂ, ਨੈਸ਼ਨਲ ਆਰਕਾਈਵਸ 'ਚੋਂ 2 ਡਾਕੂਮੈਂਟਸ ਲੀਕ ਹੋਣ ਤੋਂ ਬਾਅਦ ਜਾਂ ਡੀਕਲਾਸੀਫਾਈ ਹੋਣ ਤੋਂ ਬਾਅਦ, ਜੀ ਜਿਸ ਨੂੰ ਲੈ ਕੇ 30 ਮਿਲੀਅਨ ਸਿੱਖ ਕੌਮ ਇਸ ਵੇਲੇ ਡਿਬੇਟ ਕਰ ਰਹੀ ਹੈ ਕਿ ਸਾਡੇ ਨਾਲ ਹਿੰਦੁਸਤਾਨ ਦੀ ਹਕੂਮਤ ਨੇ ਤਾਂ ਜੋ ਕੀਤਾ ਸੋ ਕੀਤਾ ਹੀ ਕੀਤਾ, ਜੀ ਜੀ। ਪਰ ਪੱਛਮੀ ਜਗਤ ਔਰ ਖ਼ਾਸ ਤੌਰ ਤੇ ਇੰਗਲੈਂਡ, ਜਿਹੜਾ ਕਿ ਮਨੁੱਖੀ ਹੱਕਾਂ ਦਾ, ਸੰਵਿਧਾਨਕ ਡੈਮੋਕ੍ਰੇਸੀ ਦਾ, ਮੈਗਨਾ ਕਾਰਟਾ ਦਾ ਔਰ ਇੱਕ ਸਿਵਲਾਈਜੇਸ਼ਨ ਦਾ ਐਪੀਟੋਮ ਹੈ ਜਾਂ ਮੁਜੱਸਮਾ ਹੈ, ਜੀ ਜੇ ਉਹ ਵੀ ਉਸ ਸਿੱਖ ਨਸਲਕੁਸ਼ੀ ਦੇ ਵਿੱਚ ਹਿੱਸੇਦਾਰ ਸੀ ਤੇ ਫਿਰ ਅਸੀਂ ਕਿੱਧਰ ਨੂੰ ਦੇਖਾਂਗੇ ਮਦਦ ਦੇ ਲਈ। ਔਰ ਕੋਈ ਵੀ ਦੁਨੀਆ ਦੇ ਵਿੱਚ ਜਿਹੜੀ ਕੌਮ ਜਿਸ ਦੇ ਧਾਰਮਿਕ ਸਥਾਨ ਦੇ ਉੱਤੇ, ਸਭ ਤੋਂ ਮੁਕੱਦਸ ਸਥਾਨ ਦੇ ਉੱਤੇ ਟੈਂਕਾਂ ਤੋਪਾਂ ਚਾੜੀਆਂ ਜਾਂਦੀਆਂ ਨੇ, ਜੀ ਉਹ ਕਿਵੇਂ ਇਸ ਮਨੁੱਖਤਾ ਦੇ ਉੱਤੇ, ਇਸ ਮੌਜੂਦਾ ਦੁਨਿਆਵੀ ਸੈਟਅਪ ਦੇ ਉੱਤੇ ਇਤਬਾਰ ਕਰ ਸਕੇਗਾ। ਜੀ ਸੋ ਚੰਗੀ ਗੱਲ ਹੈ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਮੈਸੇਜ ਦੇ ਵਿੱਚ ਜਿੱਥੇ ਅਮਰੀਕਾ ਦੇ ਵੱਡੇ ਧਰਮਾਂ ਦਾ ਜ਼ਿਕਰ ਕੀਤਾ ਹੈ, ਕ੍ਰਿਸਚੀਅਨਸ ਦਾ, ਇਸਲਾਮ ਦਾ, ਹਿੰਦੂਆਂ ਦਾ, ਉੱਥੇ ਸਿੱਖਾਂ ਦਾ ਵੀ ਜ਼ਿਕਰ ਹੈ। ਸੋ ਇਹ ਬਹੁਤ ਲੰਬਾ ਚੌੜਾ ਮੈਸੇਜ ਨਹੀਂ ਹੈ ਤੇ ਮੈਂ ਸਮਝਦਾ ਹਾਂ ਵੀ ਅੱਜ ਇਸ ਵਿਸ਼ੇ ਦੀ ਅਹਿਮੀਅਤ ਨੂੰ ਸਮਝਦੇ ਹਾਂ ਕਿ ਜਦੋਂ ਅਸੀਂ ਧਾਰਮਿਕ ਆਜ਼ਾਦੀ ਦੀ ਗੱਲ ਇਸ ਮੁਲਕ 'ਚ ਬੈਠ ਕੇ ਸਾਡੇ ਪ੍ਰੈਜ਼ੀਡੈਂਟ ਕਰਦੇ ਨੇ ਔਰ ਅੱਜ ਦੇ ਦਿਨ ਨੂੰ ਉਹ ਫਰੀडम ਡੇ ਐਲਾਨਦੇ ਨੇ, ਜੀ ਤੇ ਲਗਭਗ 30 ਸਾਲ ਪਹਿਲਾਂ ਕਿਵੇਂ ਸਾਡੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਹਮਲਾ ਹੁੰਦਾ ਹੈ ਔਰ ਅਸੀਂ ਇਸ ਗੱਲ ਦੇ ਲਈ ਗਰਾਊਂਡ ਤਿਆਰ ਕਰ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਜਿਵੇਂ ਸਿੱਖ ਕਾਂਗਰੈਸ਼ਨਲ ਕਾਕਸ ਹੈ ਜਾਂ ਦੂਸਰੇ ਅਧਿਕਾਰੀਆਂ ਤੱਕ, ਸਟੇਟ ਡਿਪਾਰਟਮੈਂਟ ਤੱਕ ਵੀ, US ਸਰਫ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਧਾਰਮਿਕ ਆਜ਼ਾਦੀ ਦਾ ਮਾਮਲਾ ਹੈ ਜੋ ਜੂਨ 84 ਦੇ ਵਿੱਚ ਹੋਇਆ, ਸਾਡੇ ਧਾਰਮਿਕ ਥਾਂ ਤੇ ਹਮਲਾ, ਇਹ ਸਾਡੇ ਕਲਚਰ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੀ ਕੌਮ ਨੂੰ ਡਿਸਟਰੋਏ, ਸਰਬਨਾਸ਼, ਟੋਟਲ ਵਾਰ ਦੇ ਥੱਲੇ ਕੀਤਾ ਗਿਆ ਔਰ ਉਹ ਲਗਾਤਾਰਤਾ ਨਾਲ ਨੀਤੀਆਂ ਜਾਰੀ ਨੇ। ਸੋ ਮੈਂ ਆਪਣੇ ਦਰਸ਼ਕਾਂ ਔਰ ਸਰੋਤਿਆਂ ਜਿਹੜੇ ਕਿ ਅੱਡ-ਅੱਡ ਰੇਡੀਓ ਚੈਨਲਸ ਰਾਹੀਂ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਉਹਨਾਂ ਦੇ ਨਾਲ ਇਹ ਪਹਿਲਾਂ ਇਨ ਓਰੀਜਨਲ ਅੰਗਰੇਜ਼ੀ ਦੇ ਵਿੱਚ ਔਰ ਫਿਰ ਉਸ ਦਾ ਬਰੀਫ ਪੰਜਾਬੀ ਦੇ ਵਿੱਚ ਵੀ ਸ਼ੇਅਰ ਕਰਾਂਗੇ। ਸੋ ਇਹ ਹੈ ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨ ਰਿਲੀਜੀਅਸ ਫਰੀडम ਡੇ ਬਾਈ ਦਾ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਹ ਪ੍ਰੋਕਲੇਮੇਸ਼ਨ ਐਲਾਨ foremost amongst the rights Americans hold sacred is the freedom to worship as we choose, ਕਿ ਜਿਹੜੇ ਹੱਕ ਅਮਰੀਕਨ ਬਹੁਤ ਪਵਿੱਤਰ ਸਮਝਦੇ ਨੇ ਉਹਨਾਂ 'ਚੋਂ ਇੱਕ ਹੱਕ ਆਪਣੀ ਮਰਜ਼ੀ ਦੇ ਨਾਲ ਆਪਣੀ ਇਬਾਦਤ ਕਰ ਸਕਣਾ, ਆਪਣੇ ਅਕੀਦੇ ਨੂੰ ਜਿਹੜਾ ਉਹ ਮੰਨਣਾ। Today we celebrate one of our nation's first laws to protect that right. ਅੱਜ ਅਸੀਂ ਆਪਣੇ ਨੇਸ਼ਨ ਦਾ ਉਹਨਾਂ ਪਹਿਲੇ ਕਾਨੂੰਨਾਂ 'ਚੋਂ ਇੱਕ ਕਾਨੂੰਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਜਿਸ ਨੇ ਕਿ ਸਾਡੀ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਸੁਰੱਖਿਆ ਦਿੱਤੀ ਸੀ। ਦਾ ਵਰਜੀਨੀਆ ਸਟੈਚੂਟ ਫॉर ਰਿਲੀਜੀਅਸ ਫਰੀडम, ਇਹ ਕਾਨੂੰਨ ਦਾ ਨਾਮ ਹੈ, ਰਿਟਨ ਬਾਈ ਟਾਮਸ ਜੈਫਰਸਨ and guided through the Virginia legislature by James Madison. The statute affirmed that, ਉਹਨੇ ਉਹਨਾਂ ਨੇ ਦੱਸਿਆ ਵੀ ਟਾਮਸ ਜੈਫਰਸਨ ਨੇ ਲਿਖਿਆ ਸੀ ਤੇ ਉਹਨੂੰ ਲੈਜਿਸਲੇਚਰ ਦੇ ਵਿੱਚ ਜੇਮਸ ਮੈਡੀਸਨ ਨੇ ਲਿਆਂਦਾ ਸੀ। ਹੁਣ ਇਸ ਦੇ ਵਿੱਚ ਕੀ ਹੈ, ਇਸ ਸਟੈਚੂਟ ਦੇ ਵਿੱਚ affirmed that, quote,
Almighty God hath created the mind free, unquote, कि उस शक्तिशाली ऑल पावरफुल निरंकार ने Almighty God hath created the mind free, ਜੀ ਉਸਨੇ ਸਾਡੀ ਜਿਹੜੀ ਹੋਂਦ ਹੀ ਪੈਦਾ ਕੀਤੀ ਹੈ, ਸਾਨੂੰ ਇੱਕ ਆਜ਼ਾਦ ਸੋਚ ਦੇ ਨਾਲ ਪੈਦਾ ਕੀਤਾ ਹੈ। ਸੋ ਜ਼ਾਹਰ ਹੈ ਵੀ ਕੋਈ ਵੀ ਆਪਣਾ ਹੱਕ ਧਾਰਮਿਕ ਅਕੀਦੇ ਦਾ ਉਹ ਦੂਜੇ ਤੇ ਥੋਪ ਨਹੀਂ ਸਕਦਾ, ਕਿਉਂਕਿ ਰੱਬ ਨੇ ਮੁੱਢਲੇ ਤੌਰ ਤੇ ਹੁਣ ਮੁੱਢਲਾ ਲਾਅ ਹੈ ਅਮਰੀਕਾ ਦਾ, ਵਰਜੀਨੀਆ ਸਟੈਚੂਟ ਦਾ, ਜੀ Almighty God hath created the mind free and ਫਿਰ ਅੱਗੇ ਕੋਟ all men shall be free to profess their opinions in matters of religion, unquote, ਕਿ ਸਭ ਲੋਕਾਂ ਨੂੰ ਇਹ ਹੱਕ ਹੋਏਗਾ ਕਿ ਉਹ ਆਜ਼ਾਦੀ ਦੇ ਨਾਲ ਆਪਣੇ ਧਰਮ ਨੂੰ ਚੁਣ ਸਕਣ ਕਿ ਉਹਨਾਂ ਨੇ ਕਿਸ ਅਕੀਦਾ ਰੱਖਣਾ ਹੈ। ਜੀ Years later, our founders looked to the statute as a model when they enshrined the principle of religious liberty in the Bill of Rights, ਕਿ ਬਹੁਤ ਸਾਲਾਂ ਬਾਅਦ ਸਾਡੇ ਦੇਸ਼ ਦੇ ਫਾਊਂਡਰ ਫਾਦਰਸ ਨੇ, ਪਿਤਾਮਾਵਾਂ ਨੇ ਜੀ ਇਸ ਸਟੈਚੂਟ ਨੂੰ ਦੇਖਿਆ ਔਰ ਉਹਨਾਂ ਨੇ ਇਸ ਰਿਲੀਜੀਅਸ ਲਿਬਰਟੀ ਨੂੰ ਹੀ, ਧਾਰਮਿਕ ਆਜ਼ਾਦੀ ਨੂੰ ਬਿਲ ਆਫ ਰਾਈਟਸ ਦੇ ਵਿੱਚ ਜਿਹੜਾ ਹੈ ਉਹ ਮਨਵਾਇਆ ਜਾਂ ਉਸ ਦੇ ਵਿੱਚ ਸਾਹਮਣੇ ਲਿਆਂਦਾ। ਜੀ Because of the protections granted by our constitution, each of us has the right to practice our faith openly and as we choose. ਸਾਨੂੰ ਮਿਲੀਆਂ ਇਹਨਾਂ ਸੰਵਿਧਾਨਕ ਸੁਰੱਖਿਆਵਾਂ ਦੇ ਕਰਕੇ ਹੀ ਹੈ ਕਿ ਕੋਈ ਵੀ ਅਮਰੀਕਨ ਆਪਣਾ ਧਰਮ ਆਜ਼ਾਦੀ ਦੇ ਨਾਲ ਜਿਸ 'ਚ ਵੀ ਉਸਦਾ ਵਿਸ਼ਵਾਸ ਹੈ ਉਸ ਨੂੰ ਉਹ ਪ੍ਰੈਕਟਿਸ ਕਰ ਸਕਦਾ ਹੈ। ਜੀ As a free country, our story has been shaped by every language and enriched by every culture. ਇੱਕ ਆਜ਼ਾਦ ਮੁਲਕ ਦੇ ਤੌਰ ਤੇ ਸਾਡੀ ਕਹਾਣੀ, ਅਮਰੀਕਨਾਂ ਦੀ ਕਹਾਣੀ, ਹਰ ਆਜ਼ਾਦ ਜ਼ਬਾਨ ਔਰ ਆਜ਼ਾਦ ਸੱਭਿਆਚਾਰ ਦੇ ਲੋਕ ਜਿਹੜੇ ਸਾਡੇ ਮੁਲਕ ਦੇ ਵਿੱਚ ਆਏ, ਉਹਨਾਂ ਨੇ ਇਸ ਅਮਰੀਕਨ ਕਹਾਣੀ ਨੂੰ ਲਿਖਿਆ। We are a nation of Christians and Muslims. ਸਾਡਾ ਮੁਲਕ ਹੈ, ਅਸੀਂ ਇਸ ਮੁਲਕ ਦੇ ਵਿੱਚ ਈਸਾਈ ਵੀ ਹਾਂ, ਮੁਸਲਮਾਨ ਵੀ ਹਾਂ, ਜੀ Jews and Hindus, ਯਹੂਦੀ ਵੀ ਹਾਂ, ਹਿੰਦੂ ਵੀ ਹਾਂ, Sikhs and non-believers, ਇਸ ਮੁਲਕ ਦੇ ਵਿੱਚ ਸਿੱਖ ਵੀ ਹਾਂ ਅਸੀਂ, ਔਰ ਜਿਨ੍ਹਾਂ ਦਾ ਰੱਬ ਤੇ ਯਕੀਨ ਨਹੀਂ ਹੈ, non-believers, ਉਹ ਵੀ ਹਨ। ਜੀ ਸੋ ਇਹ ਸਾਡੀ ਕੰਟਰੀ, ਇਹ ਸਾਡਾ ਡ੍ਰੀਮ, ਇਹਨਾਂ ਸਾਰੇ ਧਰਮਾਂ ਵਾਲਿਆਂ ਨੇ ਜਿਹੜਾ ਉਸ ਨੂੰ ਸ਼ੇਪ ਕੀਤਾ। ਜੀ We are a nation of Christians and Muslims, Jews and Hindus, Sikhs and non-believers. Our patchwork heritage is a strength we owe to our religious freedom. ਕਿ ਜਿਹੜਾ ਸਾਡਾ ਵਿਰਸਾ ਹੈ ਜੀ ਉਸ ਦੇ ਵਿੱਚ ਸਾਡੀ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਉਹ ਸਾਡੀ ਧਾਰਮਿਕ ਆਜ਼ਾਦੀ ਹੈ। ਜੀ Americans of every faith have molded the character of our nation. ਹਰ ਧਰਮ ਨੂੰ ਮੰਨਣ ਵਾਲਾ ਮਨੁੱਖ ਜਿਹੜਾ ਹੈ ਅਮਰੀਕਾ 'ਚ ਆਇਆ, ਉਹਨੇ ਸਾਡੇ ਦੇਸ਼ ਦੇ ਕਰੈਕਟਰ ਨੂੰ ਜਿਹੜਾ ਉਹ ਢਾਲਿਆ। ਜੀ They were pilgrims who sought refuge from persecution, ਕਿਉਂਕਿ ਸਭ ਤੋਂ ਪਹਿਲਾਂ ਮੇਫਲਾਵਰ ਜਹਾਜ਼ ਜਿਹੜੇ ਨੇ ਪਿਲਗ੍ਰਿਮ ਆਏ, ਜਿਨ੍ਹਾਂ ਨੂੰ ਦੀ ਧਾਰਮਿਕ ਆਜ਼ਾਦੀ ਨਹੀਂ ਸੀ ਇੱਥੇ ਉਹਨਾਂ ਨੇ ਮਾਣੀ। ਸੋ ਉਹਨਾਂ ਵੱਲ ਇਸ਼ਾਰਾ ਹੈ ਕਿ ਜਿਹੜੇ ਜ਼ੁਲਮ ਤੋਂ ਦੌੜ ਕੇ ਆਏ ਪਿਲਗ੍ਰਿਮਸ। Pioneers who pursued brighter horizons, ਜਿਹੜੇ ਆਏ ਇਸ ਲਈ ਕਿ ਅਸੀਂ ਇਸ ਮੁਲਕ ਦਾ ਵਿਕਾਸ ਕਰਨਾ ਹੈ, ਆਪਣੀ ਤਰੱਕੀ ਕਰਨੀ ਹੈ, ਔਰ ਉਹਨਾਂ ਨੇ ਬੜੇ ਖੁਸ਼ਹਾਲ ਦਿਸ ਹੱਦੇ ਬਣਾਏ। ਜੀ Protesters who fought for abolition slavery ਦਾ ਖਾਤਮਾ, ਉਹ ਲੋਕ ਜਿਨ੍ਹਾਂ ਨੇ ਸਲੇਵਰੀ ਦਾ ਖਾਤਮਾ ਕੀਤਾ ਹੈ। Women's suffrage, ਜਿਨ੍ਹਾਂ ਨੇ ਔਰਤਾਂ ਲਈ ਵੋਟ ਦਾ ਹੱਕ ਲਿਆ ਹੈ। ਜੀ ਐਂਡ ਸਿਵਲ ਰਾਈਟਸ, ਔਰ ਮੁੱਢਲੀਆਂ ਸਿਵਲ ਆਜ਼ਾਦੀਆਂ ਜਿਹੜੀਆਂ 60s ਦੇ ਵਿੱਚ ਲਈਆਂ ਗਈਆਂ ਉਹਨਾਂ ਨੇ ਲਈਆਂ। Each generation has seen people of different faiths joined together to advance peace, justice and dignity for all. ਹਰ ਪੀੜ੍ਹੀ ਨੇ ਇਹ ਦੇਖਿਆ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਉਹ ਇਕੱਠੇ ਹੋਏ ਤਾਂ ਕਿ ਸ਼ਾਂਤੀ, ਜੀ ਇਨਸਾਫ ਤੇ ਸਵੈਮਾਨ, ਡਿਗਨਿਟੀ, ਇਹ ਹਰ ਇੱਕ ਨੂੰ ਨਸੀਬ ਹੋ ਸਕੇ। Today we also remember that religious liberty is not just an American right, it is a universal human right to be protected here at home and across the globe. ਅੱਜ ਇਹ ਧਾਰਮਿਕ ਆਜ਼ਾਦੀ ਦੀ ਗੱਲ ਸਿਰਫ ਅਮਰੀਕਨ ਲੋਕਾਂ ਦਾ ਹੀ ਪਾਰਟ ਨਹੀਂ ਹੈ, ਇਹ ਅੱਜ ਇੱਕ ਗਲੋਬਲ ਰਾਈਟ ਹੈ, ਯੂਨੀਵਰਸਲ ਹਿਊਮਨ ਰਾਈਟ ਹੈ, ਕੁੱਲ ਦੁਨੀਆ ਦੇ ਵਿੱਚ ਹੈ। ਔਰ ਇਸ ਦੀ ਸਾਡੇ ਅਮਰੀਕਾ ਐਟ ਹੋਮ ਐਂਡ ਅਕ੍ਰੋਸ ਦਾ ਗਲੋਬ
ਇਸ ਦੀ ਰੱਖਿਆ ਕਰਨੀ ਸਾਡਾ ਫਰਜ਼ ਹੈ। ਜੀ ਦਿਸ ਫਰੀडम ਇਜ਼ ਐਨ ਐਸੈਂਸ਼ੀਅਲ ਪਾਰਟ ਆਫ ਹਿਊਮਨ ਡਿਗਨਿਟੀ। ਇਹ ਧਾਰਮਿਕ ਆਜ਼ਾਦੀ ਬੜਾ ਜ਼ਰੂਰੀ ਹਿੱਸਾ ਹੈ ਇਨਸਾਨੀ ਸਵੈਮਾਣ ਦਾ, ਐਂਡ ਵਿਦਆਊਟ ਇਟ ਆਵਰ ਵਰਲਡ ਕੈਨੋਟ ਨੋ ਲਾਸਟਿੰਗ ਪੀਸ। ਜੇ ਇਹ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾਂਦੀਆਂ ਨੇ ਜਾਂ ਧਾਰਮਿਕ ਆਜ਼ਾਦੀਆਂ ਬਹਾਲ ਨਹੀਂ ਰਹਿੰਦੀਆਂ ਤੇ ਦੁਨੀਆ ਦੇ ਵਿੱਚ ਕਦੇ ਵੀ ਜਿਹੜੀ ਸਦੀਵੀ ਸ਼ਾਂਤੀ ਨਹੀਂ ਹੋ ਸਕਦੀ। ਐਜ਼ ਵੀ ਓਬਜ਼ਰਵ ਰਿਲੀਜੀਅਸ ਫਰੀडम ਡੇ, let us remember the legacy of faith and independence we have inherited। ਅੱਜ ਜਦੋਂ ਅਸੀਂ ਰਿਲੀਜੀਅਸ ਫਰੀडम ਡੇ ਮਨਾ ਰਹੇ ਹਾਂ, ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਧਰਮ ਦੇ ਵਿਰਸੇ ਔਰ ਆਜ਼ਾਦੀ ਜਿਹੜਾ ਕਿ ਸਾਨੂੰ ਵਿਰਸੇ 'ਚ ਮਿਲਿਆ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਐਂਡ ਲੈਟ ਅਸ ਆਨਰ ਇਟ ਬਾਈ ਫੋਰਐਵਰ ਅਪਹੋਲਡਿੰਗ ਆਵਰ ਰਾਈਟ ਟੂ ਐਕਸਾਈਜ਼ ਆਵਰ ਬਿਲੀਵਸ ਫ੍ਰੀ ਫਰੋਮ ਪ੍ਰੈਜੁਡਿਸ ਔਰ ਪਰਸੀਕਿਊਸ਼ਨ। ਔਰ ਇਸ ਸੈਲੀਬ੍ਰੇਸ਼ਨ ਵੇਲੇ ਅਸੀਂ ਇਹ ਵੀ ਯਾਦ ਰੱਖੀਏ ਕਿ ਇਹਨਾਂ ਹੱਕਾਂ ਨੂੰ ਅਸੀਂ ਬਹਾਲ ਰੱਖਣਾ ਤਾਂ ਕਿ ਅਸੀਂ ਬਿਨਾਂ ਕਿਸੇ ਵਿਤਕਰੇ ਤੋਂ ਔਰ ਬਿਨਾਂ ਕਿਸੇ ਜ਼ੁਲਮ ਤੋਂ ਆਪਣੀ ਧਾਰਮਿਕ ਆਜ਼ਾਦੀ ਨੂੰ ਸੈਲੀਬ੍ਰੇਟ ਕਰ ਸਕੀਏ। ਜੀ ਨਾਓ ਦੇਅਰਫੋਰ ਆਈ ਬਰਾਕ ਓਬਾਮਾ, President of the United States of America, by virtue of the authority vested in me by the Constitution and the laws of the United States, do hereby proclaim January 16th, 2013 as Religious Freedom Day। So ਕਿ ਮੈਂ ਬਰਾਕ ਓਬਾਮਾ ਪ੍ਰੈਜ਼ੀਡੈਂਟ ਦੇ ਨਾਤੇ ਜਿਹੜੀਆਂ ਤਾਕਤਾਂ ਮੈਨੂੰ ਸੰਵਿਧਾਨ ਨੇ ਦਿੱਤੀਆਂ ਨੇ, ਮੈਂ 16 ਜਨਵਰੀ ਨੂੰ Religious Freedom Day ਐਲਾਨਦਾ। I call on all Americans to commemorate this day with events and activities that teach us about this critical foundation of our nation's liberty and show us how we can protect it for future generations at home and around the world। ਤਾਂ ਕਿ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਨੂੰ ਸੈਲੀਬ੍ਰੇਟ ਕਰੀਏ ਉਹਨਾਂ ਐਕਟੀਵਿਟੀਜ਼ ਦੇ ਨਾਲ ਜਿਹੜੀਆਂ ਸਾਨੂੰ ਸਿਖਾਉਣ ਕਿ ਸਾਡੇ ਲਈ ਲਿਬਰਟੀ ਆਜ਼ਾਦੀ ਕਿੰਨੀ ਇੰਪੋਰਟੈਂਟ ਹੈ, ਤਾਂ ਕਿ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਔਰ ਕੁੱਲ ਦੁਨੀਆ ਭਰ ਦੇ ਵਿੱਚ ਇਸ ਧਾਰਮਿਕ ਆਜ਼ਾਦੀ ਔਰ ਮੁੱਢਲੀ ਲਿਬਰਟੀ ਨੂੰ ਮਾਣ ਸਕੀਏ। ਇਨ ਵਿਟਨੈਸ ਵੇਅਰ ਆਫ I have hereunto set my hand this 16th day of January in the year of our Lord 2013 and the independence of the United States of America, the 237th Barack Obama। ਹੁਣ ਇਹ ਮੈਸੇਜ ਉਹਨਾਂ ਨੇ ਕਿਹਾ ਔਰ ਦੇਖੋ ਇਹਦੇ 'ਚ ਗੱਲ ਬੜੀ ਅਹਿਮੀਅਤ ਵਾਲੀ ਹੈ। ਜਦੋਂ 2014 ਦਾ ਉਹ ਜ਼ਿਕਰ ਕਰ ਰਹੇ ਨੇ ਤਾਂ ਈਅਰ ਆਫ ਆਵਰ ਲਾਰਡ, ਕਿਉਂਕਿ ਇਹ ਜੀਸਸ ਦੇ ਜਨਮ ਨਾਲ ਜੁੜਿਆ ਹੋਇਆ ਹੈ। ਔਰ ਜਦੋਂ ਉਹ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ 237ਵੇਂ ਸਾਲ, ਕਿਉਂਕਿ 1776 4 ਜੁਲਾਈ ਨੂੰ ਜਿਹੜਾ ਇੰਡੀਪੈਂਡੈਂਸ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਸੀ। ਸੋ ਇਹ ਬੜੀ ਅਹਿਮੀਅਤ ਦੀ ਗੱਲ ਹੈ ਔਰ ਮੈਂ ਸਮਝਦਾ ਵੀ ਇਸ ਨੂੰ ਆਧਾਰ ਬਣਾ ਕੇ, ਕਿਉਂਕਿ ਜੇ ਅਮਰੀਕਨ ਪ੍ਰੈਜ਼ੀਡੈਂਟ ਇਹ ਕਹਿੰਦੇ ਨੇ ਵੀ ਅੱਜ ਅਰਾਊਂਡ ਦਾ ਗਲੋਬ ਸਾਰੀ ਹਿਊਮੈਨਿਟੀ ਲਈ ਰਿਲੀਜੀਅਸ ਫਰੀडम ਦੀ ਗੱਲ ਜੀ ਅਸੀਂ ਯਕੀਨੀ ਬਣਾਉਣੀ ਹੈ ਔਰ ਅੱਜ ਦੇ ਦਿਨ ਨੂੰ ਰਿਲੀਜੀਅਸ ਫਰੀडम ਡੇ ਐਲਾਨਿਆ ਜਾਂਦਾ ਹੈ, ਤੇ ਸਿੱਖ ਫਿਰ ਇਹ ਜ਼ਰੂਰ ਪੁੱਛ ਸਕਦੇ ਨੇ ਅਮਰੀਕਨ ਸਿਸਟਮ ਵਾਲਿਆਂ ਨੂੰ ਵੀ, ਇੰਗਲੈਂਡ ਵਾਲਿਆਂ ਨੂੰ ਤਾਂ ਸਰਟਨਲੀ, ਔਰ ਕੁੱਲ ਦੁਨੀਆ ਦੀ ਸਿਵਲਾਈਜ਼ਡ ਸੁਸਾਇਟੀ ਨੂੰ ਕਿ ਕੀ ਕਾਰਨ ਸੀ ਕਿ 30 ਸਾਲ ਪਹਿਲਾਂ ਸਾਡੀਆਂ ਧਾਰਮਿਕ ਆਜ਼ਾਦੀਆਂ ਨੂੰ ਟੈਂਕਾਂ ਤੋਪਾਂ ਦੇ ਨਾਲ ਸਾਡੇ ਮੁਕੱਦਸ ਥਾਂ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਕੇ ਕੁਚਲਿਆ ਗਿਆ ਸੀ। ਤੇ ਜਿਹੜੇ ਵੀ ਇਸ ਦੇ ਵਿੱਚ ਪਾਰਟਿਸਪੈਂਟ ਸੀ, ਜਿਨ੍ਹਾਂ ਨੇ ਇਸ ਨਸਲਕੁਸ਼ੀ ਦੇ ਵਿੱਚ ਰੋਲ ਅਦਾ ਕੀਤਾ, ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ, ਜਵਾਬਦੇਹ ਬਣਾਇਆ ਜਾਏ। ਔਰ ਇੱਕ ਗੱਲ ਮੈਂ ਕਨਕਲੂਡ ਕਰਨ ਤੋਂ ਪਹਿਲਾਂ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਡੇ ਕੁਝ ਵੀਰ ਭੈਣਾਂ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਹ ਥੋੜ੍ਹੇ ਜਿਹੇ ਘਬਰਾਹਟ 'ਚ ਵੀ ਹੁੰਦੇ ਨੇ, ਕਿਉਂਕਿ ਬਹੁਤਿਆਂ ਦੇ ਦਿਮਾਗ 'ਚ ਇਹ ਹੁੰਦਾ ਵੀ ਹਰ ਗੋਰਾ ਸਾਹਿਬ ਹੈ ਤੇ ਜਿਹੜੀ ਗੱਲ ਕੋਈ ਵਾਈਟ ਮੈਨ ਨੇ ਗਲਤੀ ਕੀਤੀ ਹੈ ਉਹਨੂੰ ਪੁਆਇੰਟ ਆਊਟ ਕਰਨ ਲੱਗਿਆਂ ਕੰਪਲੈਕਸ ਆ ਜਾਂਦਾ ਹੈ ਵੀ ਗੋਰਾ ਜੀ ਸਾਹਿਬ ਹੈ ਜੀ। ਇਹਦੇ 'ਚੋਂ ਇਹ ਬੇਸ਼ੱਕ ਸਾਡੇ ਲਈ ਇੱਕ ਬੜੀ ਸ਼ੌਕ ਦੀ ਘੜੀ ਹੈ ਔਰ ਇਹਨੇ ਵਿਸਾਖਾਤ ਦੀ ਚੀਜ਼ ਵੀ ਦਿੱਤੀ ਹੈ, ਪਰ ਇਹਨੂੰ ਅਸੀਂ ਬੈਸਟ ਓਪਰਚੁਨਿਟੀ 'ਚ ਵੀ ਬਦਲ ਸਕਦੇ ਹਾਂ। ਔਰ ਮੈਂ ਅੱਜ ਹੀ ਜ਼ਿਕਰ ਕਰ ਰਿਹਾ ਸੀ ਕਿਸੇ ਵੀਰ ਨਾਲ ਡਿਸਕਸ਼ਨ ਦੇ ਵਿੱਚ ਕਿ ਇਜ਼ਰਾਈਲ ਐਵੇਂ ਨਹੀਂ ਬਣਿਆ। ਜਦੋਂ ਹਿਟਲਰ ਮਾਰ ਰਿਹਾ ਸੀ ਯਹੂਦੀਆਂ ਨੂੰ, ਉਹ ਇਕੱਲੇ ਹਿਟਲਰ ਨੇ ਨਹੀਂ ਮਾਰੇ ਹੈ, ਨਾਜ਼ੀਆਂ ਨੇ ਯੂਕਰੇਨ ਦੇ ਵਿੱਚ, ਪੋਲੈਂਡ ਦੇ ਵਿੱਚ, ਚੈਕੋਸਲੋਵਾਕੀਆ ਦੇ ਵਿੱਚ, ਰਸ਼ੀਆ ਦੇ ਵਿੱਚ, ਸਾਰਾ ਯੂਰਪ ਪਾਰਟੀ ਸੀ, ਸਾਰੇ ਗੋਰੇ ਪਾਰਟੀ ਸੀ, ਸਾਰੇ ਕੈਥੋਲਿਕ, ਦੂਜੇ ਪੋਪ ਵੀ ਉਹਨਾਂ ਦੇ ਨਾਲ ਰਲਿਆ ਹੋਇਆ ਸੀ। ਔਰ ਇਹ ਗੱਲ ਜਦੋਂ ਵਰਲਡ ਵਾਰ ਖਤਮ ਹੋਇਆ, ਫੈਕਟ ਸਾਹਮਣੇ ਆਏ ਤੇ ਇਹ ਇਹਨਾਂ ਦੇ ਵਿੱਚ ਗਿਲਟ ਸੀ, ਮੋਰਲ ਗਿਲਟ ਸੀ ਯੂਰਪ ਵਾਲਿਆਂ ਕਿ ਵੀ ਅਸੀਂ ਯਹੂਦੀਆਂ ਦੇ ਨਾਲ ਕੀ ਕੀਤਾ, 2000 ਸਾਲ ਤੋਂ ਤਾਂ ਕਰਦੇ ਹੀ ਆ ਰਹੇ ਸੀ। ਉਸ ਮੋਰਲ ਗਿਲਟ ਚੋਂ ਇਜ਼ਰਾਈਲ ਨਿਕਲਿਆ
ਔਰ ਅੱਜ ਤੱਕ ਯਹੂਦੀ 60 ਸਾਲ ਬਾਅਦ ਵੀ ਇਹਨਾਂ ਨੂੰ ਭੁੱਲਣ ਨਹੀਂ ਦਿੰਦੇ ਹੈ ਵੀ ਇਹ ਉਹਨਾਂ ਦੀ ਹੋਲੋਕਾਸਟ ਕੀ ਹੋਈ ਸੀ। ਸੋ ਮੈਂ ਇਹ ਕਿਹਾ ਵੀ ਇਹ ਇਸ ਵੇਲੇ ਸਾਡੀ ਮੋਰਲ ਹਾਈ ਗਰਾਊਂਡ ਹੈ। ਅਸੀਂ ਕੋਈ ਇੰਗਲੈਂਡ ਦੇ ਹਿੱਤਾਂ ਦੇ ਖਿਲਾਫ ਨਹੀਂ, ਜਾਂ ਸਾਨੂੰ 7 ਲੱਖ ਸਿੱਖ ਵਸਦੇ ਨੇ ਜੋ ਸਾਡੀਆਂ ਰਿਲੇਸ਼ਨਸ਼ਿਪਸ ਨੇ ਉਹ ਨਹੀਂ, ਪਰ ਇਸ ਮੂਮੈਂਟ ਨੂੰ ਇਹ ਸਾਡੀ ਮੋਰਲ ਹਾਈ ਗਰਾਊਂਡ ਆਈ ਹੈ। ਇਹ ਸਾਡੇ ਹੁਣ ਆ ਗਏ ਨੇ ਥੱਲੇ ਦਾੜ ਦੇ ਕਿ ਤੁਸੀਂ ਇਹ ਕੰਮ ਕੀਤਾ ਉਹਨਾਂ ਦੇ ਨਾਲ ਰਲ ਕੇ। ਹੁਣ ਇਸ ਓਪਰਚੁਨਿਟੀ ਨੂੰ ਅਸੀਂ ਅਵੇਲ ਕਰੀਏ ਖਾਲਿਸਤਾਨ ਬਣਾਉਣ ਦੇ ਲਈ ਕਿ ਵੀ ਤੁਸੀਂ ਸਾਡੇ ਧਰਮ ਦਾ ਮੁਕੱਦਸ ਥਾਂ, ਸਾਡੀ ਨਸਲਕੁਸ਼ੀ, ਸਾਡੇ ਲੋਕਾਂ ਦੀ ਜਿਹੜੀ ਹੈ ਉਹ ਤਬਾਹੀ ਇਹ ਹੋਈ ਹੈ। ਹੁਣ ਇਹਦੀ ਰੈਕਟੀਫਿਕੇਸ਼ਨ ਇਹੀ ਹੈ ਕਿ ਸਾਨੂੰ ਆਪਣਾ ਨੇਸ਼ਨ ਬਣਾਉਣ ਦੇ ਵਿੱਚ ਹੈਲਪ ਕਰੋ। ਇਜ਼ਰਾਈਲ ਇਦਾਂ ਹੀ ਨਿਕਲਿਆ ਸੀ, ਇਜ਼ਰਾਈਲ ਇਸ ਲਈ ਨਹੀਂ ਸੀ ਨਿਕਲਿਆ ਕਿ ਯਹੂਦੀ ਮੰਗਦੇ ਸੀ ਜੀ। ਇਹ ਇਹਨਾਂ ਦਾ ਮੋਰਲ ਗਿਲਟ ਸੀ ਯੂਰਪ ਦਾ ਉਸ ਨਸਲਕੁਸ਼ੀ ਦੇ ਲਈ ਕਿ ਅਸੀਂ ਜ਼ਿੰਮੇਵਾਰ ਹੈ, ਅਸੀਂ ਇਹਦੇ 'ਚ ਹਿੱਸਾ ਲਿਆ। ਸੋ ਮੈਂ ਸਮਝਦਾ ਵੀ ਹੁਣ ਇਹ ਮੋਰਲ ਹਾਈ ਗਰਾਊਂਡ ਹੈ ਸਿੱਖਾਂ ਦੀ, ਇੰਗਲੈਂਡ ਇਹਦੇ ਲਈ ਜ਼ਿੰਮੇਵਾਰ ਹੈ। ਔਰ ਇਸ ਗੱਲ ਨੂੰ ਇਸ ਲੈਵਲ ਤੱਕ ਲੈ ਕੇ ਜਾਈਏ, ਨਾ ਕਿ ਐਵੇਂ ਵੜਵੇ ਜੀਆ ਨਿਕਲਵੇ ਜੀਆ ਵੀ ਪਤਾ ਨਹੀਂ ਗੋਰੇ ਨਾਰਾਜ਼ ਹੋ ਜਾਣਗੇ, ਇੰਡੀਆ ਤੋਂ ਫੋਕਸ ਹਟ ਜਾਏਗਾ। ਇੰਡੀਆ ਜੋ ਹੈ ਸੋ ਹੈ, ਉਹਨਾਂ ਨੂੰ ਕਿਹਨੇ ਛੱਡਣਾ ਇੰਡੀਆ ਨੂੰ? ਉਹਨਾਂ ਨੂੰ ਤਾਂ ਅਸੀਂ ਦੇਖਾਂਗੇ ਵੀ ਉਹਨਾਂ ਨਾਲ ਜਿਵੇਂ ਨਿਬੜਨਾ ਹੀ ਨਿਬੜਨਾ, ਲੇਕਿਨ ਇਸ ਓਪਰਚੁਨਿਟੀ ਨੂੰ ਅਵੇਲ ਕਰੀਏ ਔਰ ਵੈਸਟ ਦੇ ਵਿੱਚ ਜਿਹੜੀ ਹੈ ਆਪਣੀ ਗੱਲ ਖਾਲਿਸਤਾਨ ਦੀ, ਕੌਮੀ ਆਜ਼ਾਦੀ ਦੀ, ਇਸ ਨੂੰ ਜਿਹੜਾ ਇਸ ਚੋਂ ਜਿਹੜਾ ਅੱਗੇ ਤੋਰਨ ਦੀ ਕੋਸ਼ਿਸ਼ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਲੈਂਦੇ ਹਾਂ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।